ਮਰਾਸੀ ਸੀ ਨਾ ਕੋਈ ਤਾਂ ਉਹਦੀ ਜਾਨ ਕੱਢਣ ਵਾਲੇ ਫਰਿਸ਼ਤੇ ਨਾਲ ਯਾਰਾਨਾ ਹੋ ਗਿਆ। ਜਦੋਂ ਉਹਦੇ ਨਾਲ ਯਾਰਾਨਾ ਹੋ ਗਿਆ ਤਾਂ ਉਹਨੇ ਫਰਿਸ਼ਤੇ ਨੂੰ ਪੁੱਛਿਆ ਵੀ ਤੂੰ ਕਿੱਧਰੋਂ ਜਾਨ ਕੱਢਣੀ ਸ਼ੁਰੂ ਕਰਦਾ। ਉਹਨੇ ਕਿਹਾ ਮੈਂ ਪੈਰਾਂ ਵਾਲੀ ਸਾਈਡ ਤੋਂ ਸ਼ੁਰੂ ਕਰਦਾ ਹੁੰਦਾ ਤੇ ਸਿਰ ਤੱਕ ਹੁੰਦਾ। ਉਹਨੇ ਕਿਹਾ ਚੰਗਾ। ਜਦੋਂ ਟਾਈਮ ਆਇਆ ਹੁਣ ਮਰਾਸੀ ਦੀ ਮੌਤ ਦਾ ਤੇ ਉਹ ਪਾਇਆ ਲੰਮੇ ਉੱਥੇ ਮੰਜੀ ਤੇ ਸਾਰੇ ਉਹਦਾ ਪਤਾ ਪੁਤਾ ਕਰਕੇ ਜਾਂਦੇ ਆਉਂਦੇ ਪਏ। ਉਧਰੋਂ ਫਰਿਸ਼ਤਾ ਆ ਗਿਆ ਜਾਨ ਕੱਢਣ ਲੱਗਾ ਤੇ ਮਰਾਸੀ ਹੁਣ ਪੜਾਕੀ ਮਾਰ ਕੇ ਕਦੀ ਇੱਧਰ ਮੰਜੀ ਤੋਂ ਛਲਾਂਗਾ ਮਾਰਦਾ ਫਿਰੇ। ਸਾਰੇ ਸ਼ਰੀਕ ਇਕੱਠੇ ਹੋਏ ਉਹਨਾਂ ਨੇ ਕਿਹਾ ਵੇਖੋ ਬਾਬਾ ਪਾਗਲ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇਹਨੂੰ। ਉਹ ਸਾਰਿਆਂ ਨੂੰ ਭਾਈ ਫੜ ਕੇ ਆਣਾ ਕਦੀ ਇੱਧਰੋਂ ਫੜ ਕਿਸੇ ਨੇ ਇੱਧਰੋਂ ਫੜ ਬਾਬੇ ਨੂੰ ਨੱਪ ਘੁੱਟ ਕੇ ਪਾਤਾ। ਭਾਈ ਇਜ਼ਰਾਈਲ ਨੇ ਜਾਨ ਕੱਢ ਲਈ। ਹੁਣ ਬਾਬਾ ਮਰ ਕੇ ਕਹਿੰਦਾ ਮੈਂ ਮਰਦਾ ਨਹੀਂ ਸੀ ਮੈਨੂੰ ਸ਼ਰੀਕਾਂ ਨੇ ਮਰਾਇਆ। ਉਹ ਸ਼ੇਰ ਜਿਸ ਟਾਈਮ ਸ਼ਿਕਾਰ ਤੇ ਨਿਕਲਿਆ ਨਾ ਤੇ ਉਹਦੇ ਪਿੱਛੇ ਗਿੱਦੜ ਵੀ ਨਿਕਲ ਪਿਆ ਉਹਦੀ ਸੂਹ ਲੈਂਦਾ ਉਹਨੇ ਵੇਖਿਆ ਗਿੱਦੜ ਨੇ ਕਿ ਸ਼ੇਰ ਜਦੋਂ ਸ਼ਿਕਾਰ ਕਰਨ ਲੱਗਾ ਨਾ ਅੱਖਾਂ ਲਾਲ ਹੋ ਗਈਆਂ ਪੂੰਛ ਖੜੀ ਹੋ ਗਈ। ਉਹਨੇ ਸ਼ਿਕਾਰ ਤੇ ਹਮਲਾ ਕੀਤਾ ਸ਼ਿਕਾਰ ਢਾਹ ਲਿਆ। ਗਿੱਦੜ ਵੇਖ ਕੇ ਬੜਾ ਹੈਰਾਨ ਹੋਇਆ। ਗਿੱਦੜ ਗਿੱਦੜੀ ਨੂੰ ਆ ਕਹਿੰਦਾ ਕੱਲ ਨੂੰ ਮੈਂ ਸ਼ਿਕਾਰ ਕਰਨਾ ਤੇ ਦੱਸੀ ਮੈਨੂੰ ਮੇਰੇ ਨਾਲ ਹੋਣਾ ਤੂੰ ਵੇਖੀ ਮੈਂ ਸ਼ਿਕਾਰ ਕਿੱਦਾਂ ਕਰਦਾ। ਉਹਨੇ ਕਿਹਾ ਠੀਕ ਆ। ਹੁਣ ਸੁਬਾਹ ਨੂੰ ਉਹ ਸ਼ਿਕਾਰ ਕਰਨ ਨਿਕਲ ਪਏ। ਗਿੱਦੜ ਗਿੱਦੜੀ ਨੂੰ ਕਹਿੰਦਾ ਜਦੋਂ ਮੇਰੀਆਂ ਅੱਖਾਂ ਲਾਲ ਹੋਏ ਨੇ ਕੰਨ ਖੜੇ ਪੂੰਛ ਖੜੀ ਹੋਈ ਵੇ ਮੈਨੂੰ ਦੱਸਦੀ ਆਪਾਂ ਸ਼ਿਕਾਰ ਕਰ ਲੈਣਾ। ਉਹਨੇ ਕਿਹਾ ਠੀਕ ਆ। ਜਿਉਂ ਬੈਠੀ ਗਿੱਦੜੀ ਗਿੱਦੜ ਦੇ ਇੰਤਜ਼ਾਰ 'ਚ ਨਾ ਉਹਦੀਆਂ ਅੱਖਾਂ ਲਾਲ ਹੋਈਆਂ ਨਾ ਉਹਦੀ ਪੂੰਛ ਖੜੀ ਹੋਈ। ਸ਼ਿਕਾਰ ਨੰਗ ਗਏ। ਗਿੱਦੜੀ ਅੱਕ ਕੇ ਨਾ ਸ਼ਿਕਾਰ ਇੱਕ ਚੰਗਾ ਨਿਕਲਿਆ। ਗਿੱਦੜੀ ਇੱਕੀ ਅੱਕ ਕੇ ਉਹਨੇ ਕਿਹਾ ਗਿੱਦੜਾ ਅੱਖ ਲਾਲ ਹੋ ਗਈ ਤੇਰੀ ਪੂੰਛ ਖੜੀ ਹੋ ਗਈ। ਗਿੱਦੜ ਨੇ ਹਮਲਾ ਭਾਈ ਕੀਤਾ ਸ਼ਿਕਾਰ ਕੋਈ ਤਗੜਾ ਸੀ। ਉਹਨੇ ਢਾਹ ਲਿਆ ਗਿੱਦੜ ਨੂੰ ਆਨ ਠੂਣ ਫੇਰਿਆ ਗਿੱਦੜ ਨੂੰ। ਜੋ ਗਿੱਦੜ ਕੁੱਟ ਖੱਟ ਖਾ ਕੇ ਆ ਗਿਆ ਨਾ ਤਾਂ ਆ ਕਹਿੰਦਾ ਗਿੱਦੜੀ ਨੂੰ ਹਜੇ ਮੇਰੀਆਂ ਅੱਖਾਂ ਲਾਲ ਨਹੀਂ ਸੀ ਪੂੰਛ ਖੜੀ ਨਹੀਂ ਸੀ ਤੂੰ ਮਰਾਤਾ।